अस्सलाम वालेकुम ਤੁਸੀਂ ਵੇਖ ਰਹੇ ਹੋ ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਨੰਬਰ ਦੁਨੀਆ ਵਿੱਚ ਵੱਖ-ਵੱਖ ਦੇਸ਼ਾਂ ਦੇ ਲੋਕ ਨੰਬਰਾਂ ਪਿੱਛੇ ਪਾਗਲ ਹੋ ਜਾਂਦੇ ਨੇ। ਮੈਨੂੰ ਫਲਾਣਾ ਨੰਬਰ ਰਾਸ ਹੈ, ਮੈਨੂੰ ਫਲਾਣਾ ਨੰਬਰ ਰਾਸ ਹੈ ਤੇ ਮੈਨੂੰ ਫਲਾਣਾ ਨੰਬਰ। ਨੰਬਰਾਂ ਦੇ ਪਾਗਲਪਨ ਵਿੱਚ ਚੀਨੇ ਪਹਿਲੇ ਨੰਬਰ ਤੇ ਆਉਂਦੇ ਨੇ, ਜੋ ਕਿ ਕਈਆਂ ਨੰਬਰਾਂ ਨੂੰ ਮਨਹੂਸ ਸਮਝਦੇ ਨੇ ਤੇ ਕਈਆਂ ਨੰਬਰਾਂ ਨੂੰ ਖੁਸ਼ਬਖਤੀ ਦੀ ਅਲਾਮਤ। ਸਾਡੇ ਵੇਖਣ ਵਾਲਿਆਂ ਚੋਂ ਕਈਆਂ ਨੇ ਚੀਨ, ਮਲੇਸ਼ੀਆ, ਹਾਂਗਕਾਂਗ ਜਾਂ ਸਿੰਗਾਪੁਰ ਦੀ ਯਾਤਰਾ ਕੀਤੀ ਹੋਣੀ ਹੈ। ਇਹਨਾਂ ਮੁਲਕਾਂ ਦੀਆਂ ਉੱਚੀਆਂ ਇਮਾਰਤਾਂ ਜਿਨ੍ਹਾਂ ਦੇ ਮਾਲਕ ਚੀਨੇ ਨੇ, ਉਹਨਾਂ ਇਮਾਰਤਾਂ ਦੀ ਇੱਕ ਉਚੇਚੀ ਗੱਲ ਤੁਸੀਂ ਵੇਖੀ ਹੋਵੇਗੀ ਕਿ ਜ਼ਿਆਦਾਤਰ ਚੀਨੇ ਆਪਣੀਆਂ ਇਮਾਰਤਾਂ 40 ਮੰਜ਼ਲਾਂ ਤੋਂ ਘੱਟ ਹੀ ਬਣਾਉਂਦੇ ਨੇ। ਚੌਖੀਆਂ ਇਮਾਰਤਾਂ 39 ਮੰਜ਼ਲਾਂ ਤੱਕ ਹੀ ਹੁੰਦੀਆਂ ਨੇ। ਚੀਨੇ ਗਿਣਤੀ ਦੇ 4 ਨੰਬਰ ਨੂੰ ਮਨਹੂਸ ਸਮਝਦੇ ਨੇ। ਇਹਨਾਂ ਮਨਹੂਸ ਕੇ 39 ਮੰਜ਼ਲਾਂ ਵਾਲੀ ਇਮਾਰਤ ਦੇ ਅੰਦਰ ਲੱਗੀ ਹੋਈ ਲਿਫਟ ਵਿੱਚ ਮੰਜ਼ਲਾਂ ਦੇ ਨੰਬਰਾਂ ਦੀ ਲਾਈਨ ਵਿੱਚ ਜਿੱਥੇ 4 ਆਉਂਦਾ ਹੈ, ਉੱਥੇ 4 ਦੀ ਬਜਾਏ 3A, 13A, 23A, 33A ਲਿਖ ਦਿੰਦੇ ਨੇ। 4 ਲਫ਼ਜ਼ ਨਹੀਂ ਲਿਖਦੇ। ਮੈਂ ਮਲੇਸ਼ੀਆ ਵਿੱਚ ਇੱਕ ਵੱਡੀ ਉਮਰ ਦੇ ਚੀਨੇ ਕੋਲੋਂ ਪੁੱਛਿਆ ਕਿ ਲਿਫਟ ਵਿੱਚ 4 ਨੰਬਰ ਕਾਹਤੋਂ ਨਹੀਂ ਲਿਖਿਆ ਜਾਂਦਾ। ਚੀਨਾ ਆਖਣ ਲੱਗਾ ਕਿ 4 ਨੰਬਰ ਮਨਹੂਸ ਹੁੰਦਾ ਹੈ। ਮਨਹੂਸ ਤੇ ਖੁਸ਼ਬਖਤੀ ਉੱਤੇ ਚੀਨੇ ਆਪਣਾ ਈਮਾਨ ਰੱਖਦੇ ਨੇ। ਜਿੱਥੇ ਕਾਂ ਬੋਲ ਰਿਹਾ ਹੋਵੇ ਤੇ ਚੀਨੇ ਉੱਥੋਂ ਉੱਠ ਖਲੋਂਦੇ ਨੇ, ਆਂਦੇ ਨੇ ਕਾਂ ਵੀ ਸਾਡੇ ਲਈ ਮਨਹੂਸ ਹੁੰਦਾ ਹੈ। ਚੀਨੇ ਆਪਣੇ ਲਈ ਗਿਣਤੀ ਦੇ 8 ਨੰਬਰ ਨੂੰ ਆਪਣੇ ਲਈ ਖੁਸ਼ਬਖਤੀ ਦੀ ਅਲਾਮਤ ਸਮਝਦੇ ਨੇ। ਜੇ ਪਾਕਿਸਤਾਨ ਵਿੱਚ ਵੇਖਿਆ ਜਾਵੇ ਤੇ ਪਾਕਿਸਤਾਨ ਵਿੱਚ ਬਹੁਮਤ ਮੁਸਲਮਾਨਾਂ ਦੀ ਹੈ ਅਤੇ ਪਾਕਿਸਤਾਨ ਵਿੱਚ ਵੀ ਚੀਨੀਆਂ ਵਰਗੇ ਤੋਮਪ੍ਰਸਤ ਬੜੇ ਪਾਏ ਜਾਂਦੇ ਨੇ। ਅਚੇਚੇ ਤੌਰ ਤੇ ਉਹ ਲੋਕ ਜਿਨ੍ਹਾਂ ਨੂੰ ਨੰਬਰ ਖੇਡਣ ਦੀ ਆਦਤ ਪਈ ਹੁੰਦੀ ਹੈ, ਜੇ ਉਹਨਾਂ ਦਾ ਇਨਾਮ ਕਿਸੇ ਇੱਕ ਨੰਬਰ ਤੇ ਕਰਕੇ ਖੁੰਝ ਜਾਵੇ ਤੇ ਖੁੰਝਣ ਵਾਲੇ ਨੰਬਰ ਤੋਂ ਇਲਾਵਾ ਬਾਕੀ ਨੰਬਰਾਂ ਉੱਤੇ ਨਿਤ ਖੇਡਦੇ ਰਹਿੰਦੇ ਨੇ ਅਤੇ ਲੱਭਦਾ ਫੇਰ ਵੀ ਕੁਝ ਵੀ ਨਹੀਂ। ਪਾਕਿਸਤਾਨ ਦੀ ਸਿਆਸੀ ਜਮਾਤਾਂ ਦੇ ਕਾਰਕੁਨ ਤੇ ਐਨੇ ਫਾਵੇ ਹੋ ਚੁੱਕੇ ਨੇ ਕਿ ਉਹਨਾਂ ਦਾ ਲੀਡਰ ਜੇਲ੍ਹ ਵਿੱਚ ਕੈਦ ਹੋਵੇ ਤੇ ਉਸ ਨੂੰ ਜੋ ਨੰਬਰ ਅਲਾਟ ਹੁੰਦਾ ਹੈ, ਮਿਲਦਾ ਹੈ, ਉਸ ਨੰਬਰ ਦੀ ਐਨੀ ਮਸ਼ਹੂਰੀ ਕੀਤੀ ਗਈ ਕਿ ਹਰ ਪਾਸੇ ਉਹ ਨੰਬਰ ਵੇਖਣ ਨੂੰ ਲੱਭਿਆ। ਕਿਸੇ ਨੇ ਆਪਣੀ ਟੋਪੀ ਉੱਤੇ ਲਿਖਵਾਇਆ, ਕਿਸੇ ਨੇ ਆਪਣੇ ਝੱਗੇ ਉੱਤੇ, ਅਤੇ ਆਪਣੇ ਲੀਡਰ ਦਾ ਕੈਦੀ ਨੰਬਰ ਜੁੱਤੀਆਂ ਉੱਤੇ ਤੱਕ ਲਿਖਵਾ ਲਿਆ। ਮਾਰਕੀਟ ਵਿੱਚ ਉਸ ਨੰਬਰ ਦੀ ਲਿਖਾਈ ਵਾਲੀ ਜੁੱਤੀਆਂ ਦੀ ਵੀ ਮੰਗ ਵਿੱਚ ਵਾਧਾ ਹੁੰਦਾ ਵੇਖਿਆ ਗਿਆ। ਹਾਲਾਂਕਿ ਉਹ ਕੈਦੀ ਨੰਬਰ ਕੁਝ ਦਿਨ ਲਈ ਸੀ, ਜੋ ਕਿ ਬਦਲ ਵੀ ਦਿੱਤਾ ਗਿਆ, ਪਰ ਕਾਰਕੁਨ ਹਾਲੇ ਵੀ ਉਸੇ ਨੰਬਰ ਦਾ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ। ਪਾਕਿਸਤਾਨ ਵਿੱਚ ਨੰਬਰ ਦੇ ਮੁਤਲਕ ਇੱਕ ਹੋਰ ਵਿਵਾਦ ਆਉਂਦਾ ਦਿਖਾਈ ਦੇ ਰਿਹਾ ਹੈ। ਪਾਕਿਸਤਾਨ ਨੂੰ ਸੋਨੇ ਦਾ ਤਕਮਾ ਜਿੱਤ ਕੇ ਦੇਣ ਵਾਲੇ ਅਰਸ਼ਦ ਨਦੀਮ, ਜੋ ਕਿ ਇੱਕ ਸਿਆਸੀ ਜਮਾਤ ਵੱਲੋਂ ਆਪ ਵੀ ਵਿਵਾਦ ਵਿੱਚ ਘਿਰੇ ਨਜ਼ਰ ਆ ਰਹੇ ਨੇ। ਇੱਕ ਸਿਆਸੀ ਜਮਾਤ ਤੇ ਹਾਲੀ ਤੱਕ ਆਪਣਾ ਪੱਖ ਸਾਫ਼ ਨਹੀਂ ਕਰ ਸਕੀ ਕਿ ਅਰਸ਼ਦ ਨਦੀਮ ਨੂੰ ਸ਼ਾਬਾਸ਼ ਦੇਣੀ ਹੈ ਜਾਂ ਉਸ ਦੇ ਵਿਰੋਧ ਵਿੱਚ ਜਾਣਾ ਹੈ। ਉਤੋਂ ਉਸ ਜਮਾਤ ਦੇ ਵਰਕਰਾਂ ਲਈ ਪੰਜਾਬ ਦੀ ਮੁੱਖ ਵਜ਼ੀਰ ਮਰੀਮ ਨਵਾਜ਼ ਨੇ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਦਿੱਤਾ। ਹੈਲੀਕਾਪਟਰ ਲੈ ਕੇ ਸਿੱਧਾ ਅਰਸ਼ਦ ਨਦੀਮ ਦੇ ਪਿੰਡ ਮੀਆਂ ਚੰਨੂ ਅੱਪੜ ਗਈ। ਪੰਜਾਬ ਦੀ ਮੁੱਖ ਵਜ਼ੀਰ ਮਰੀਮ ਸਫਦਰ ਜਦੋਂ ਅਰਸ਼ਦ ਨਦੀਮ ਦੇ ਪਿੰਡ ਅੱਪੜੇ, ਜਿੱਥੇ ਅਰਸ਼ਦ ਨਦੀਮ ਦੇ ਘਰ ਵਾਲਿਆਂ ਅਤੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ। ਮਰੀਮ ਨੇ ਅਰਸ਼ਦ ਨਦੀਮ ਦੀ ਮਾਂ ਰਜ਼ੀਆ ਬੀਬੀ ਨੂੰ ਕਲੇਜੇ ਨਾਲ ਲਾ ਕੇ ਤੇ ਵਧਾਈਆਂ ਦਿੱਤੀਆਂ, ਆਪਣੇ ਨਾਲ ਬਿਠਾ ਕੇ ਫੋਟੋਆਂ ਖਿਚਾਈਆਂ। ਪੰਜਾਬ ਦੀ ਮੁਖੀ ਮਰੀਮ ਨੇ ਅਰਸ਼ਦ ਨਦੀਮ ਨੂੰ 10 ਕਰੋੜ ਰੁਪਏ ਦਾ ਚੈੱਕ ਪੇਸ਼ ਕੀਤਾ ਅਤੇ ਹੋਂਡਾ ਸਿਵਕ ਗੱਡੀ ਵੀ ਤੋਹਫੇ ਵਿੱਚ ਪੇਸ਼ ਕੀਤੀ। ਗੱਡੀ ਦਾ ਨੰਬਰ ਅਚੇਚੇ ਤੌਰ ਉਤੇ ਐਕਸਾਈਜ਼ ਵੱਲੋਂ PAK 9297 ਉਸੇ ਵੇਲੇ ਪਾਸ ਕਰਵਾਇਆ ਗਿਆ। ਹੁਣ ਇਸ ਨੰਬਰ ਨੂੰ ਲੈ ਕੇ ਵੀ ਵਿਵਾਦ ਖੜਾ ਹੁੰਦਾ ਦਿਖਾਈ ਦੇ ਰਿਹਾ ਹੈ। ਸਰਕਾਰੀ ਜਮਾਤ ਦੇ ਕਾਰਕੁਨ 9297 ਨੂੰ ਹਰ ਪਾਸੇ ਵਾਇਰਲ ਕਰਨ ਦੇ, ਕਿਉਂ ਜੇ ਉਹਨਾਂ ਦੇ ਲੀਡਰ ਵੱਲੋਂ ਇਹ ਨੰਬਰ ਜਾਰੀ ਕੀਤਾ ਗਿਆ ਹੈ, ਜਦ ਕਿ ਵਿਰੋਧੀ ਇਸ ਨੰਬਰ ਦੀ ਮੁਖਾਲਫਤ ਕਰਨ ਦੇ, ਕਿਉਂ ਜੇ ਉਹਨਾਂ ਦੀ ਮੁਖਾਲਫ ਨੇ ਇਹ ਨੰਬਰ ਜਾਰੀ ਕੀਤਾ ਹੈ।